ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਸਿੱਖ ਕੌਮ ਦੇ ਸਾਹਮਣੇ ਇਸ ਵੇਲੇ ਉਸ ਦੀ ਹੋਂਦ ਦਾ ਸਵਾਲ ਹੀ ਇੱਕ ਵੱਡਾ ਚੈਲੰਜ ਬਣ ਚੁੱਕਾ ਹੈ ਔਰ ਅਫਸੋਸ ਹਿੰਦੂ ਤਵੀ ਭਾਰਤੀ ਸਟੇਟ ਅਤੇ RSS ਦੇ ਸਾਹਮਣੇ ਸਿੱਖ ਨੁਮਾਇੰਦਾ ਜਥੇਬੰਦੀਆਂ ਅਕਾਲੀ ਦਲ ਸ਼੍ਰੋਮਣੀ ਕਮੇਟੀ ਆਦਿ ਇੱਕ ਗੁੱਲੀ ਡੰਡਾ ਟੀਮ ਵਾਂਗ ਬਿਹੇਵ ਜਿਹੜੀਆਂ ਉਹ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਜਾਂ ਉਹ YouTube ਦੇ ਉੱਪਰ ਜਾਂ Facebook ਦੇ ਉੱਪਰ ਹੋਣ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो पिछले आलमोस्ट 2 दिन तो असी इंटरनेशनल टॉपिक डिस्कस कर रहे हैं। इनफैक्ट फ्राइडे भी G20 करके फोकस उस पासे सी ते साडे कुछ वीर फिर थोड़े जे बेचैन भी हो जाते हैं। कहते हैं जी पंजाब बारे भी गल करते रहा करो। मैं क्या जी ये हुण जो इंटरनेशनली गल कर रहे हैं ਜਾਂ ਹੋ ਰਹੀ ਹੈ ਅਲਟੀਮੇਟਲੀ ਗੱਲ ਤਾਂ ਪੰਜਾਬ ਬਾਰੇ ਹੈ। ਹੁਣ ਜੇ ਤੁਸੀਂ ਇਹ ਕਹੋ ਕਿ ਪੰਜਾਬ ਦੀ ਲੀਡਰਸ਼ਿਪ ਬਾਰੇ ਕਰੀਏ ਜੀ ਅਮਰਿੰਦਰ ਸਿੰਘ ਹੁਣ BJP ਛੱਡ ਜਾਏਗਾ ਕਿ ਨਹੀਂ ਛੱਡੇਗਾ, ਜੋ ਤੁਸੀਂ ਉਹਨਾਂ ਦੇ ਜਿਹੜੇ ਉਹ ਯੂਟਿਊਬਰ ਜਾਂ ਬੈਠੇ ਹੁੰਦੇ ਨੇ ਇਹੀ ਉਹ ਉੱਤੇ ਲੱਗੇ ਹੁੰਦੇ ਨੇ, ਜਾਂ ਭਗਵੰਤ ਮਾਨ ਨੇ ਹੁਣ ਕਹਿ ਦਿੱਤਾ ਜੀ ਕਿ ਦਸੰਬਰ ਦੇ ਮਹੀਨੇ ਕੋਈ ਸਰਕਾਰੀ ਫੰਕਸ਼ਨ ਨਹੀਂ ਹੋਏਗਾ ਜਸ਼ਨ ਵਾਲਾ ਕਿਉਂਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ। ਦੇਖੋ ਪਹਿਲੇ ਕਿਸੇ ਸਰਕਾਰ ਨੇ ਨਹੀਂ ਕੀਤਾ। ਜਾਂ ਉਹ ਫਿਰੋਜ਼ਪੁਰ ਪਹੁੰਚ ਗਿਆ ਕਿਉਂਕਿ ਅੱਜ ਦਾ ਦਿਨ ਹੈ ਜਦੋਂ 12 ਸਤੰਬਰ 1897 ਨੂੰ ਸਾਰਾਗੜੀ ਦੇ ਮੁਕਾਮ ਦੇ ਉੱਤੇ ਜਿਹੜੇ ਨੇ 21 ਜੁਝਾਰੂਆਂ ਨੇ ਫੌਜੀਆਂ ਨੇ ਜੂਝ ਕੇ ਸ਼ਹੀਦੀ ਪਾਈ ਸੀ। ਕੁਝ ਮੁਸਲਮਾਨ ਲਾਂਗਰੀ ਵੀ ਸੀ ਨਾਲ, ਉਹਦਾ ਵਿਚਾਰੇ ਦਾ ਕੋਈ ਨਾਂ ਨਹੀਂ ਲੈਂਦਾ ਹੈ। ਸੋ ਉੱਥੇ ਯਾਦ ਉਹਨਾਂ ਦੀ ਮਨਾਉਣ ਦੇ ਨਾਂ ਥੱਲੇ ਦੇਖੋ ਜੀ ਮੈਂ ਇੰਨਾ ਕਰੋੜ ਦੇ ਦਿੱਤਾ, ਹੁਣ ਇਹਨਾਂ ਦੀ ਯਾਦਗਾਰ ਬਣੇਗੀ। ਪਹਿਲੇ ਕਿਸੇ ਨੇ ਨਹੀਂ ਸੀ ਬਣਾ ਲਾ, ਉਹਨਾਂ ਦੀ ਯਾਦਗਾਰ ਉੱਥੇ ਵੀ ਬਣੀ ਹੋਈ ਹੈ। ਈਵਨ ਸਾਰਾਗੜੀ ਦੇ ਨੇੜੇ ਮੇਨ ਜਿਹੜਾ ਉਹਨਾਂ ਦਾ ਟਾਊਨ ਹੈ ਉਸ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਿਆ। ਫਿਰੋਜ਼ਪੁਰ ਗੁਰਦੁਆਰਾ ਸਾਹਿਬ ਹੈ। ਆਪਣੇ ਅੰਮ੍ਰਿਤਸਰ ਜਿਹਨੂੰ ਕਦੇ ਬੁੱਤ ਮਲਕਾਂ ਕਹਿੰਦੇ ਸੀ ਹੁਣ ਭਾਰਾ ਚੌਂਕ ਕਹਿੰਦੇ ਨੇ, ਉਹਦੇ ਨੁੱਕਰ ਦੇ ਉੱਤੇ ਸਾਰਾਗੜੀ ਦੇ ਸ਼ਹੀਦਾਂ ਦੀ ਯਾਦ 'ਚ ਬਣਿਆ ਹੋਇਆ। ਸੋ ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਉੱਥੇ ਤਾਂ ਬਹੁਤ ਸਾਰੇ ਇਸ ਕਿਸਮ ਦਾ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਵੀ ਇੱਕ ਪਾਸੇ ਜਿਹਨੂੰ ਤੁਸੀਂ ਜਦੋਂ ਅੰਗਰੇਜ਼ੀ 'ਚ ਅਸੀਂ ਕਹਿੰਦੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਵੀ ਤੁਹਾਡੀ ਹੋਂਦ ਵੀ ਰਹਿਣੀ ਹੈ ਕਿ ਨਹੀਂ ਰਹਿਣੀ। ਜਿਹੜਾ ਦੁਸ਼ਮਣ ਹੈ ਉਹਨੇ ਤੁਹਾਨੂੰ ਆਪਣੀ ਜੱਫੀ 'ਚ ਲੈ ਕੇ ਵੀ ਮਾਰਿਆ, ਹਿੰਦੂ ਬਣਾ ਕੇ ਆਰਟੀਕਲ 25 ਡੈਥ ਕੇਸ ਜਿਹਨੂੰ ਕਹਿੰਦੇ ਨੇ, ਉਹ ਸ਼ਾਸਤਰ ਤੇ ਸ਼ਸਤਰ ਉਹ ਦੋਨੋਂ ਵਾਹ ਰਿਹਾ। ਉਹ ਪੂਰਾ ਤੁਹਾਨੂੰ ਤੁਹਾਡਾ ਹਿੰਦੂਕਰਨ ਵੀ ਕਰ ਰਿਹਾ ਦਿਮਾਗੀ ਤੌਰ ਦੇ ਉੱਤੇ ਵੀ। ਸਕੂਲਾਂ ਦੇ ਵਿੱਚ ਕਿਤੇ ਆਰਤੀਆਂ ਸਿੱਖ ਬੱਚਿਆਂ ਤੋਂ ਕਰਵਾ ਰਹੇ ਨੇ, ਕਿਤੇ ਹਵਨ ਕਰਵਾ ਰਹੇ ਨੇ, ਕਿਤੇ ਭਾਰਤ ਮਾਤਾ ਕੀ ਜੈ ਹੋ ਰਿਹਾ, ਕਿਤੇ ਫੁੱਟ ਸੋਲਜਰ ਜੋ ਜਿਹੜੀਆਂ ਸਿੱਖ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਵੀ ਬੱਚੇ ਬੱਚੀਆਂ ਮੂੰਹ ਤੇ ਤਿਰੰਗੇ ਬਣਾਏ ਹੁੰਦੇ ਨੇ ਦੱਸਣ ਦੇ ਲਈ ਵੀ ਅਸੀਂ ਬੜੇ ਦੇਸ਼ ਭਗਤ ਹਾਂ। ਪੋਲੀਟੀਕਲੀ ਕਿਸ ਲੈਵਲ ਦੇ ਉੱਤੇ ਅਕਾਲੀ ਦਲ ਨੂੰ ਧੱਕ ਕੇ ਜਿਹੜੀ ਉਸ ਖਿੱਤੇ ਦੀ ਸਭ ਤੋਂ ਪੁਰਾਣੀ ਓਰੀਜਨਲ ਪਾਰਟੀ ਜਿਹੜੀ ਲੋਕਲ ਜਿਹਦਾ ਹਾਲਾਂਕਿ ਕਾਂਗਰਸ ਭਾਵੇਂ 1885 'ਚ ਬਣੀ, ਗੋਰੇ ਨੇ ਬਣਾਏ ਸੀ, ਹਿਊ ਰੋਜ਼ ਨੇ ਮਾੜੀਆਂ ਮੋਟੀਆਂ ਮੰਗਾਂ ਮੰਨਣ ਲਈ। ਪਰ ਜੇ ਸਭ ਤੋਂ ਪੁਰਾਣੀ ਅੱਜ ਹਾਲ ਉਹਦਾ ਕੀ ਹੈ ਵੀ 2 ਜਾਂ 3 ਸੀਟਾਂ ਅਸੈਂਬਲੀ 'ਚ ਨੇ। ਸ਼੍ਰੋਮਣੀ ਕਮੇਟੀ ਜਿਹੜੀ ਸਿੱਖ ਮਿੰਨੀ ਪਾਰਲੀਮੈਂਟ ਕਿੰਨੇ ਉਹਦੇ ਅਸੀਂ ਨਾਂ ਦਿੰਦੇ ਹਾਂ, ਬਜਟ ਵੀ 1200 ਕਰੋੜ ਤੋਂ ਵੱਧ ਹੈ। ਹੁਣ ਉਹਨਾਂ ਦਾ ਕੀ ਚੱਲ ਰਿਹਾ ਇਸੇ ਡਿਬੇਟ 'ਚ ਫਸੇ ਹੋਏ ਸੀ ਜੀ ਕਿ ਜਿਹੜਾ ਉਹ ਗੁਰਬਾਣੀ ਕੀਰਤਨ ਦਾ ਰਿਲੇ ਹੋਏ ਉਸ ਨੂੰ ਲੈ ਕੇ ਪਹਿਲਾਂ ਤਾਂ ਉਹ PTC ਨੂੰ 12 ਸਾਲ ਦੇ ਛੱਡਿਆ, ਫਿਰ ਹੋਇਆ ਜੀ ਅਜੇ ਚੈਨਲ ਬਣਦਿਆਂ ਵਕਤ ਲੱਗੇਗਾ। ਉਸ ਚੋਂ ਗਿਆ ਨਹੀਂ ਹਰਪ੍ਰੀਤ ਸਿੰਘ ਦੀ ਐਕਟਿੰਗ ਵੀ ਖਤਮ ਕਰਤੀ ਕਿਉਂਕਿ ਹੀ ਵਾਜ਼ ਦਾ ਵਨ ਜਿਹਨੇ ਕਿਹਾ, ਹੋਰ ਵੀ ਰੀਜ਼ਨ ਸੀ। ਲੇਕਿਨ ਇਸ ਸਾਰੇ ਦੇ ਚੱਲਦੇ ਆ ਫਿਰ ਹੋਇਆ ਜੀ ਹੁਣ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਹੋ ਗਿਆ SGPC ਗੁਰਬਾਣੀ ਚੈਨਲ, ਇੰਨੇ ਵਿਊਅਰ ਆ ਗਏ, ਦੂਜੇ ਹੋ ਗਏ। ਮਤਲਬ ਉਹ ਵੀ ਜਿਹੜਾ ਤੁਸੀਂ ਦੇਖੋ ਵੀ ਇਸ ਲੈਵਲ ਦੀ ਜਦੋਂ ਤੁਹਾਡੀ ਇੱਕ ਪਾਸੇ ਹੋਣ ਦੀ ਲੜਾਈ ਹੈ, ਦੁਸ਼ਮਣ ਵੀ ਕੀ ਪਲਾਨ ਕਰ ਰਿਹਾ ਤੇ ਤੁਸੀਂ ਕਿੱਥੇ ਜਾ ਕੇ ਖਲੋਤੇ ਹੋ। ਹੁਣ ਈਵਨ ਤੁਹਾਡੇ ਉਸ ਪਾਰਟ ਹੁਣ ਹਰਿਆਣਾ ਕਮੇਟੀ ਉਹਨਾਂ ਨੇ ਖੜੀ ਕੀਤੀ ਖੱਟੜ ਦਾ, ਔਰ ਖੱਟੜ RSS ਮੋਦੀ ਦਾ ਰੂਮਮੇਟ RSS ਪ੍ਰਚਾਰਕ ਦੇ ਵੇਲੇ। ਹੁਣ ਇੱਕ ਪਾਸੇ ਅਸੀਂ ਖਬਰ ਦੇਖਦੇ ਹਾਂ ਕਿ ਜੀ ਪੰਚਕੂਲਾ ਗੁਰਦੁਆਰਾ ਨਾਢਾ ਸਾਹਿਬ ਸਟਾਰਟਸ ਲਾਈਵ ਸਟ੍ਰੀਮਿੰਗ ਗੁਰਬਾਣੀ ਡੇਲੀ। ਹੁਣ ਨਾਢਾ ਸਾਹਿਬ ਜਿਹੜਾ ਹੈ ਇਹ 10ਵੇਂ ਪਾਤਸ਼ਾਹ ਦੇ ਇਤਿਹਾਸਕ ਚੰਡੀਗੜ੍ਹ ਦੇ ਨੇੜੇ ਹੁੰਦਾ ਪੈਂਦਾ। ਮੈਂ ਵੀ ਗਿਆ, ਆਮਦਨ ਦਾ ਥਾਂ ਹੈ। ਪਹਿਲਾਂ ਨਿਹੰਗ ਸਿੰਘ ਉੱਥੇ ਬੈਠੇ ਸੀ, ਬਾਅਦ ਹੁਣ ਹਰਿਆਣਾ ਕਮੇਟੀ ਉਹ ਸ਼੍ਰੋਮਣੀ ਕਮੇਟੀ ਨੇ ਲੈ ਲਿਆ ਸੀ ਉਹਨਾਂ ਤੋਂ ਨਿਹੰਗਾਂ ਤੋਂ। ਔਰ ਹੁਣ ਕਿਉਂਕਿ ਹਰਿਆਣਾ ਕਮੇਟੀ 55 ਗੁਰਦੁਆਰੇ ਚਲੇ ਗਏ, ਵੱਡਾ ਆਮਦਨ ਦਾ ਥਾਂ ਲੁੱਟਮਾਰ ਦਾ ਵੀ।
ਔਰ ਉੱਥੋਂ ਜੀ ਇਤਿਹਾਸਕ ਜਿਹੜਾ ਕੀਰਤਨ ਹਰਿਆਣਾ ਕਮੇਟੀ ਐਡਹੌਕ ਜਿਹੜੀ ਇਹਨਾਂ ਨੇ ਬਣਾਈ ਹੈ, ਉਹਨਾਂ ਨੇ ਕਿਹਾ ਹੁਣ ਉਹੀ ਖੱਟੜ ਜਿਹੜਾ ਇੱਕ ਪਾਸੇ ਇਧਰੋਂ ਤਾਂ ਕਿ ਉਧਰ ਬਿਲਿਟਲ ਹੋਏ। ਕੱਲ ਉਹ ਡੇਰਾ ਬਿਆਸ ਬੈਠਾ ਸੀ ਜਾ ਕੇ ਰਾਧਾ ਸਵਾਮੀਆਂ ਦੇ ਨਾਲ ਮੁਲਾਕਾਤ, ਇਧਰੋਂ ਈਵਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਖੱਟੜ ਦੀ ਮੁਲਾਕਾਤ ਤੈਅ ਹੋ ਗਈ ਸੀ। ਪਹਿਲਾਂ ਉਹਨਾਂ ਨੇ ਕੀਤਾ ਮਿਲਣਾ, ਮੇਰਾ ਖਿਆਲ ਹੈ ਬਾਅਦ 'ਚ ਪ੍ਰੈਸ਼ਰ ਪਿਆ ਜਾਂ ਦੂਜਾ ਮੌਕੇ ਦੇ ਉੱਤੇ ਉਹਨਾਂ ਨੇ ਕੈਂਸਲ ਕੀਤੀ। ਸੋ ਮਤਲਬ ਇਸ ਫਿਰ ਇਹ ਹੋ ਗਿਆ ਜੀ ਗਲਿਆਰੇ 'ਚ ਪਿਆ ਬੜਾ ਗੰਦ। ਸਰਕਾਰ ਨੇ ਕਿਹਾ ਸੀ ਅਸੀਂ ਕਰਾਂਗੇ, ਹੁਣ ਸ਼੍ਰੋਮਣੀ ਕਮੇਟੀ ਨੇ 6 ਸਫਾਈ ਕਰਮਚਾਰੀ ਲਾ ਦਿੱਤੇ ਨੇ, ਉਹ ਗਲਿਆਰਾ ਸਾਫ਼ ਕਰਨਗੇ। ਯਾਨੀ ਤੁਸੀਂ ਇਸ ਕਿਸਮ ਦੀਆਂ ਖਬਰਾਂ ਮੇਨ ਅਖਬਾਰਾਂ 'ਚ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਲੱਗਦੇ। ਹੁਣ ਇਹਨੂੰ ਤੁਸੀਂ ਗੁੱਲੀ ਡੰਡਾ ਟੀਮ ਨਾ ਕਹੋ ਤੇ ਕੀ ਕਹੋ। ਜਿਹੜੇ ਕੀ ਇਸ਼ੂ ਨੇ ਉਹਨਾਂ 'ਚ ਤੁਹਾਨੂੰ ਅਕਾਲੀ ਦਲ ਬੋਲਦਾ ਨਜ਼ਰ ਨਹੀਂ ਆਉਂਦਾ। ਹੁਣ ਯੂਨੀਫਾਰਮ ਸਿਵਲ ਕੋਡ ਦੀ ਗੱਲ, ਆਰਟੀਕਲ 370 ਦੇ ਮਾਮਲੇ 'ਚ ਖਿਲਾਫ ਭੁਗਤਦੇ ਨੇ। ਆ ਭਾਈ ਅੰਮ੍ਰਿਤਪਾਲ ਸਿੰਘ ਔਰ ਦੂਸਰੇ NSA ਲਾ ਕੇ ਉੱਥੇ ਬਿਠਾਇਆ ਹੋਇਆ, ਕੋਈ ਆਵਾਜ਼ ਉਸ ਲੈਵਲ ਦੀ ਨਹੀਂ ਹੈ, ਕੋਈ ਫੋਲੋਅਪ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ ਕਿ ਭਾਈ ਜੇ ਖਾਲਸਾ ਵਹੀਰ ਦੇ ਨਾਂ ਥੱਲੇ ਅੰਮ੍ਰਿਤ ਪ੍ਰਚਾਰ ਔਰ ਨਸ਼ੇ ਛਡਾਉਣ ਦਾ ਸੀ, ਤੁਸੀਂ ਇਹੀ ਪ੍ਰੋਜੈਕਟ ਲੈ ਲਓ, ਪੋਲੀਟੀਕਲੀ ਛੱਡੋ। ਹੁਣ ਜੇ ਪ੍ਰਾਈਵੇਟਲੀ ਹੋ ਗਿਆ ਜੀ, ਪਰਮਿੰਦਰ ਸਿੰਘ ਝੋਟਾ ਫੜ ਲਿਆ, ਉਹ ਰੋਕਦਾ ਸੀ, ਹੁਣ ਰਿਲੀਜ਼ ਹੋ ਗਿਆ, ਹੁਣ ਗਲਾਂ 'ਚ ਹਾਰ ਪਾ ਕੇ ਘਰਾਂ ਨੂੰ। ਹੁਣ ਉੱਥੇ ਪਿੰਡਾਂ ਵਾਲੇ ਆਪਣੀਆਂ ਕਮੇਟੀਆਂ ਬਣਾ ਕੇ ਜਿਹੜੀਆਂ ਨੇ ਉਹ ਇਸ ਮੈਨੇਸ ਦੇ ਖਿਲਾਫ ਲੜ ਰਹੇ ਨੇ ਕਿ ਬੱਚਿਆਂ ਨੂੰ ਡਰੱਗਸ ਤੋਂ ਕਿਵੇਂ ਬਚਾਇਆ ਜਾਏ। ਕ੍ਰਾਈਮ ਇਸ ਲੈਵਲ ਦਾ ਹੈ, ਕੋਈ ਦਿਨ ਐਸਾ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਬੱਚੇ ਗਾਇਬ ਹੋ ਰਹੇ ਨੇ, ਸਕੂਲ ਪੜ੍ਹਨ ਗਏ, ਕੋਈ ਦੂਜੇ ਚੁੱਕ ਕੇ ਲੈ ਜਾ ਰਹੇ ਨੇ, ਕਿੱਧਰ ਜਾ ਰਹੇ ਨੇ ਉਸ ਇੱਕ ਬੱਚੇ, ਕੀ ਹੈ, ਕੋਈ ਚੈਲੰਜ ਨਹੀਂ ਹੈ ਜਿਹੜਾ ਉਹਨਾਂ ਨੂੰ ਮਹਿਸੂਸ ਹੁੰਦਾ। ਪੋਲੀਟੀਕਲੀ ਤਾਂ ਛੱਡੋ ਕਿ ਵੀ ਉਹਨਾਂ ਨੇ ਹਿੰਦੂ ਤਵੀਆਂ ਦੀਆਂ ਅੱਖਾਂ 'ਚ ਅੱਖਾਂ। ਹੁਣ ਸਨਾਤਨ ਇਸ਼ੂ ਹੈ ਜੀ ਇਹ, ਜਿਵੇਂ ਉਹਨੇ ਮਿਸਟਰ ਸਟਾਲਨ ਨੇ ਲਾਈਨ ਲਈ, ਬਾਕੀ ਬੌਧੀ ਲੀਡਰਸ਼ਿਪ ਹੈ, ਦੂਸਰੇ ਨੇ। ਤੁਹਾਡਾ ਧਰਮ ਬ੍ਰਾਹਮਣਵਾਦ ਦੇ ਧੁਨੀ 'ਚ ਤੀਰ ਵੱਜਦਾ ਹੈ। ਸਿੱਖੀ ਤਾਂ ਆਧਾਰ ਹੀ ਇਹ ਹੈ ਕਿ ਭਾਈ ਇਹ ਬਿਪਰ ਦੀ ਰੀਤ ਨੂੰ ਤੋਂ ਸਾਨੂੰ ਵਰਜਿਆ ਵੀ ਹੈ, ਤੇ ਬਿਪਰਵਾਦ ਨੂੰ ਜਿਹੜਾ ਇਨਸਾਨੀਅਤ ਦਾ ਦੁਸ਼ਮਣ ਦੱਸਿਆ ਹੈ, ਹੱਥ ਛੁਰੀ ਜਗਤ ਕਸਾਈ। ਤੁਹਾਨੂੰ ਕੋਈ ਨੈਰੇਟਿਵ ਨਜ਼ਰ ਨਹੀਂ ਆਉਂਦਾ। ਤਾਂ ਫਿਰ ਹੁਣ ਇੱਕ ਪਾਸੇ ਤੁਹਾਡੀ ਹੋਂਦ ਦੀ ਲੜਾਈ ਹੈ, ਉਹ ਸਾਮਦਾਮ ਦੰਡ ਭੇਜਦੇ ਸਾਰੇ ਹਥਿਆਰ ਲੈ ਕੇ ਬੈਠੇ ਨੇ, ਤੇ ਗੁੱਲੀ ਡੰਡਾ ਹਾਲਾਂਕਿ ਚੰਗੀ ਖੇਡ ਹੈ, ਤੁਸੀਂ ਵੀ ਖੇਡ, ਮੈਂ ਤਾਂ ਮੈਨੂੰ ਵੀ ਚੰਗਾ ਲੱਗਦਾ ਗੁੱਲੀ ਡੰਡਾ, ਗੁੱਲੀ ਵੱਜੇ ਆਕੀ ਨਿਕਲ ਜਾਏ। ਬਹੁਤ ਸਾਰੇ ਜਿਸ ਜ਼ਮਾਨੇ 'ਚ ਗੁੱਲੀ ਡੰਡਾ ਖੇਡਦੇ ਸੀ ਤਾਂ ਮੈਂ ਉਹ ਦੇਖਣਾ। ਹੁਣ ਤੁਹਾਨੂੰ ਕਾਣੇ ਨਜ਼ਰ ਨਹੀਂ ਆਉਂਦੇ ਉੱਥੇ ਬਹੁਤ ਇਹੀ ਹੁੰਦੇ ਸੀ, ਜਾਂ ਕਿਸੇ ਦੀ ਅੱਖ 'ਚ ਲਾ ਲਈ ਗੁੱਲੀ, ਉਹਦੇ 'ਚ ਵੱਜੀ ਟੁੱਲ ਲਾਉਣਾ ਹੁੰਦਾ ਵੀ ਲੱਗ ਗਿਆ ਜੀ ਟੁੱਲ, ਮੇਰਾ ਟੁੱਲ ਲੱਗਾ, ਗੁੱਲੀ ਕਿੱਧਰ ਨੂੰ ਗਈ, ਇੱਧਰ ਨੂੰ ਗਈ ਜਾਂ ਉੱਧਰ ਨੂੰ ਗਈ। ਹੁਣ ਇੱਕ ਪਾਸੇ ਸੋਫਿਸਟੀਕੇਟ ਉਹ ਪੂਰੇ ਬੈਠੇ ਹੋਏ ਨੇ ਲੈ ਕੇ, ਇਹ ਟੁੱਲ ਲਾਣ ਤੇ ਲੱਗੇ ਨੇ, ਤਾਂ ਇਹ ਚੋਂ ਤੁਸੀਂ ਕੀ ਕਰ ਸਕਦੇ। ਹਾਂਜੀ, ਹੁਣ ਆਪਾਂ ਆਪਣੇ ਵਿਊਜ਼ ਦੇ ਮੈਸੇਜ ਲੈਣ ਜਾ ਰਹੇ ਹਾਂ, ਔਰ ਸਭ ਦਾ ਹੀ ਆਪਾਂ ਸਾਂਝਾ ਸ਼ੁਕਰੀਆ ਅਦਾ ਕਰਦਾ ਨੇ। ਸੋ ਗੁਰਮੁਖ ਸਿੰਘ ਜੀ ਫਤਿਹ ਬੁਲਾਉਂਦੇ ਨੇ, ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਪਾਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਫਤਿਹ ਬੁਲਾਉਂਦੇ ਨੇ, ਕਵਲਜੀਤ ਸਿੰਘ ਸਤਿ ਸ਼੍ਰੀ ਅਕਾਲ, ਔਰ ਮਨਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਮਨਜੀਤ ਸਿੰਘ ਮਠਾਰੂ ਜੀ ਖਾਲਸਾ ਜ਼ਿੰਦਾਬਾਦ, ਕੈਨੇਡਾ 4th referendum voting by 62 days continue is great stance slap for all opposition against Khalistan Zindabad। ਔਰ ਇਸੇ ਤਰ੍ਹਾਂ ਸਾਡੇ ਕੋਲ ਸਪਰਾਸ਼ ਜਸ ਗਿੱਲ ਕਹਿੰਦੇ ਨੇ, ਆਰਮੀ ਜਵਾਨਾਂ ਵੱਲੋਂ ਤੁਹਾਡਾ ਰੈਗੂਲਰਲੀ ਸੁਣਦੇ ਹਾਂ, ਬਹੁਤ ਵਧੀਆ ਲਾਈਵ ਹੁੰਦਾ ਤੁਹਾਡਾ ਪ੍ਰੋਗਰਾਮ, ਮਿਹਰਬਾਨੀ, ਸੋ ਨਾਈਸ। ਹਾਂਜੀ, ਸਤਿਗੁਰੂ ਚੜ੍ਹਦੀ ਕਲਾ ਦੇਣ। ਹਾਂਜੀ, ਇਸ ਤਰ੍ਹਾਂ ਇਲੀਜੇ ਵੀ ਬੌਸ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਇਹ, ਹਾਂਜੀ ਵੀ ਜਸ ਗਿੱਲ ਵੀ ਡਾਕਟਰ ਸਾਹਿਬ ਕਹਿੰਦੇ ਨੇ ਕਿ ਸਾਨੂੰ ਫਤਿਹ ਬੁਲਾਉਂਦੇ ਨੇ ਸਾਨੂੰ ਦੋਨਾਂ ਨੂੰ, ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਪ੍ਰਿਤਪਾਲ ਸਿੰਘ ਚੇਨਾ ਜੀ ਕਹਿੰਦੇ ਡਾਕਟਰ ਸਾਹਿਬ ਜੀ ਤੁਹਾਡਾ ਧੰਨਵਾਦ, ਹਕੀਕਤ ਛੁਪ ਨਹੀਂ ਸਕਦੀ, ਬਣਾਵਟ ਕੇ ਅਸੂਲਾਂ ਤੇ खुशबू आ नहीं सकती कभी कागज के फूलों से। वाहिगुरु जी खालस राज उਡੀਕ ਰਿਹਾ ਹੈ, ਏਕਤਾ ਹੋਵੇਗੀ। ਸ਼ੇਰ ਉਹਨਾਂ ਦਾ ਬਹੁਤ ਸੋਹਣਾ ਹੈ। ਹਾਂਜੀ, ਸਿੱਖ ਕੌਮ ਵਿੱਚ ਚੜ੍ਹਦੀ ਕਲਾ। ਸਕੂਲ ਡੇਜ਼ ਦੇ ਵਿੱਚ ਜਦੋਂ ਜਵਾਬੀ ਕੰਪੀਟੀਸ਼ਨ ਹੁੰਦਾ ਸੀ ਨਾ, ਤੇ ਉਦੋਂ ਚ ਇੱਕ ਸੇ ਕਿ ਸ਼ੇਰ ਤਾਂ ਇਹ ਹੈ ਕਿ बनावट छुप नहीं सकती ना, सच्चाई छुप नहीं सकती, बनावट के असूलों से खुशबू आ नहीं सकती कभी कागज के फूलों से। एक ने फिर खलोके का जवाब देता है कि सच्चाई छुप भी सकती है अगर आपस में मेल हो,
खुशबू आ भी सकती है अगर फूलों में तेल हो। सो नाइस। निहंग सिंह जी कहते ने एक्सलेंट इन्फॉर्मेशन, बहुत ही वधिया विचार ने, वर्ड्स टू प्रेज कहते ने। सो इसी तरह अवतार सिंह खालसा जिंदाबाद कहते ने, फतेह बुलाते हैं। अमरजीत सिंह जी सानू फतेह बुलाते हैं। पाल सिंह गरेवाल जी फतेह बुलाते हैं। जसकीर सिंह जी कहते हैं कि वाहिगुरू जी का खालसा वाहिगुरू जी की फतेह। डॉक्टर साहब अत ते अंत विच सिर्फ अदक ते टिप्पणी का फर्क हुंदा। हुण इन्हां ब्राह्मणियां ने अत कीती पई आ, हुण अदक पुट्ठा है, टिप्पी बन के इन्हां दा अंत होना। सो सुखदेव सिंह जी भी राज करेगा खालसा खालसा जिंदाबाद। राजमप्रीत सिंह फतेह एंड फिर इसी तरह अमरजीत सैनी भी फतेह और जसवीर बराज जी भी सानू फतेह बुलाते हैं। और इसी तरह गुरमेल सिंह जी ऑलवेज थैंक्स फॉर स्टॉर्मिंग द वोट्स इन सरी BC, प्लीज डू द सेम और मोर ऑन October 29 अगेन, थैंक्स टू ऑल, लव यू ऑल। सो हरपाल सिंह राज करेगा खालसा कहते हैं। और फिर इसी तरह मैसेज आएगा साढ़े कोल, गुरमेल सिंह जी फतेह बुलाते हैं। और इसी तरह निहंग सिंह जी कहते हैं जस्टिन ट्रूडो जोधा ह्यूमन राइट्स दा। सो इसी तरह ढींडसा जी भी BBC का चैनल बंद करता सी, दोबारा चलाने लई गोदी मीडिया बन गया। ਉਹਨੇ ਐਕਚੁਅਲੀ BBC ਪੰਜਾਬੀ ਵਾਲੇ ਚ ਤਾਂ ਸ਼ੁਰੂ ਤੋਂ ਲੈਫਟਿਸਟ ਵਾਲੇ ਰਹੇ ਨੇ, ਚੰਗੀਆਂ ਸਟੋਰੀਜ਼ ਹੁੰਦੀਆਂ ਨੇ ਕੁਝ ਉਹਨਾਂ ਦੀਆਂ। ਪਰ ਮੈਂ ਹੁਣ ਇਹ ਦੇਖ ਰਿਹਾ ਵੀ ਇਹ G20 ਦੇ ਮਾਮਲੇ ਜਾਂ ਜਸਟਿਨ ਟਰੂਡੋ ਦੇ ਮਾਮਲੇ ਚ ਤਾਂ ਇਹ ਇੰਡੀਅਨ ਨੈਰੇਟਿਵ ਨੂੰ ਜਿਹੜਾ ਉਹ ਪ੍ਰਮੋਟ ਕਰ ਰਿਹਾ। ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ BBC ਨੇ ਵੀ ਇੰਡੀਆ ਹਿੰਦੂ ਦੇ ਝੂਠ ਖਾ ਲਿਆ ਹੈ। जी 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 अवतार सिंह कहते राज बिना ना धर्म चले हैं, धर्म बिना सब दले मिले हैं, एको हाल अपना घर खालिस्तान, नहीं तो इन्हें बहुत बुरा हाल करना पंजाब का। सो मेरा ख्याल है भी मैं घड़ी वाल देख रहे हैं और साडे फेसबुक ते अज मैं पहला मैसेज साडे वीर कुलवंत सिंह कैलिफोर्निया तो फोन नहीं चुकते हैं, उन्होंने कहा कि भी जे हुण करना है तो थोड़ा जिहा इधरों इधर ही कर लो, वेखी जाओ। उन्होंने लिखा डॉक्टर साहब ज़्यादातर प्रोग्राम ऐप ते जाके ही देख हुंदा है, पर अज लाइव देखने का मौका बनया। अंतरराष्ट्रीय हाण का ते अहमियत वाला चैनल है TV 84। सविंदर सिंह थांदी जवार शाह ते सुरिंदर सिंह इंग्लैंड तो अंतरराष्ट्रीय अहमियत वाले हुंदे हन। ज़्यादातर सिख हुण अलग विलखण होंद विच ही विचर रहे हैं अते हर सिख नूं अंतरराष्ट्रीय सियासत विच अपना पक्ष रखण लई सिख बरतांत पेश करन लई तुसीं जानकारी भरपूर प्रोग्राम दे के बहुत वड्डा योगदान पा रहे हो। बल्कि अंतरराष्ट्रीय हाण का इको एक TV चैनल। कुलवंत सिंह जी बहुत शुक्रिया। ये तुहाडे वर्गे साडे साथी सहयोगी भरावां वांग प्यार करन वाले और कौम नाल जुड़े हुए, नहीं तो इन्ना वड्डा प्रोजेक्ट जिहड़ा जे असीं $30,000 महीने का एवरेज जिहड़ा मिनीमम है, और ये जे तुहाडा और बाकी संगत का सहयोग ना हुंदा असीं कदे भी कोई अमीरां ते धनाडां ते तां ना कदे तवक्को रखी, ना उन्हां वल कदे झाकिया। और ये जे पिछले 11 सालां तो असीं एक तो बाद एक मुश्किल नूं पार कीता है ते साडे व्यूअर्स और सिख संगतां और तुहाडे वर्गे सुहिरद वीरां दे साथ नाल है। पर वैसे फोन चुक लिया करो। ते बॉब सिंह उन्होंने लिखा मैनू कोई सियाणा पादा दसे, मैं एक बहुत अहम सवाल पूछना है, जे उन्हें सही दसिया तो 1 मिलियन दवांगा। सवाल है सिखां दा देश खालिस्तान कदों बनेगा, दसो जे कोई है सियाणा बंदा। ठीक है, बॉब सिंह जी ने चैलेंज थ्रो किया है ਅਸੀਂ TV 84 ਦੇ ਪਲੇਟਫਾਰਮ ਤੇ, ਪਰ 1 ਮਿਲੀਅਨ ਡਿਲੀਵਰ ਉਦੋਂ ਹੀ ਹੋਏਗਾ ਜਦੋਂ ਖਾਲਿਸਤਾਨ ਬਣੇਗਾ। ਉਸ ਤੋਂ ਬਾਅਦ ਜਿਹੜਾ ਹੈ ਉਹਦੇ ਫਿਰ ਅਸੀਂ ਬਾਕੀ ਵੀ ਦੇ ਦੇਵਾਂਗੇ, ਉਹਨਾਂ ਨੂੰ ਰੂੰਗਾ ਵੀ ਦੇ ਦੇਵਾਂਗੇ, ਚੁੰਗਾ ਵੀ ਨਾਲ ਦੇ ਦਾਂਗੇ। ਸੋਹਣ ਸਿੰਘ ਮਾਇਲ ਸਾਡੇ ਰੈਗੂਲਰ ਵਿਊਅਰ ਨੇ, ਉਹਨਾਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਕਹਿੰਦੇ ਨੇ ਖਬਰ ਸੁਣ ਕੇ ਮਨ ਬਹੁਤ ਖੁਸ਼ ਹੋਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦਾ 8-8 9-9 ਘੰਟਿਆਂ ਦਾ ਚੌਂਕੜਾ ਹੈ। जो सिख अपने गुरु ते भरोसा रखता है उसकी हर गल सीधी अकाल पुरख नाल हुंदी है, अते पूरा गुरु अपने ते भरोसा करने वाले सिख की हर गल मनदे भी हैं। हुण भरोसा किन्ना करना है ते गुरु सामने पेश हो के किवें अरदास करनी है, बिना भगती जाच नहीं होनी। जांका कहा दरगाह चले, सो किस को नदर लै आवे तले। बिल्कुल तुसी ठीक फरमाया, ये उन्होंने वकील की जानकारी है। और वैसे भी मैं समझदा भी ये जिस जोशो खरोश के नाल उन्होंने इस सफ़र दे विच पैर पाया, उस दे लई जिहड़ा कुछ वक्त जदों इस किस्म का भी तुहानूं
ਸੋਲੀਚੂਡ ਦਾ ਮਿਲਦਾ ਹੈ, ਇਕਾਂਤ ਦਾ ਮਿਲਦਾ ਹੈ, ਜਿਹੜੀ ਤੁਹਾਡੀ ਰੂਹਾਨੀ ਤਰਬੀਅਤ ਵੀ ਬਣਦੀ ਹੈ। ਤੁਸੀਂ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋ, ਐਂਬੀਸ਼ਨ ਔਰ ਲਿਮਿਟੇਸ਼ਨ ਇਸ ਦੇ ਵਿੱਚ ਫਰਕ ਨੂੰ ਵੀ ਦੇਖਦੇ ਹੋ। ਤੇ ਜ਼ਾਹਰ ਹੈ ਜਿਹੜਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ, ਗੁਰੂ ਦੀ ਯਾਦ ਹੈ, ਉਸ ਦੇ ਨਾਲ ਤੁਹਾਡੇ ਅੰਦਰ ਜਿਹੜੇ ਸਿਦਕ, ਸਹਿਜ, ਬਰਦਾਸ਼ਤ, ਇਹ ਸਾਰੇ ਗੁਣ ਵੀ ਜਿਹੜੇ ਆਟੋਮੈਟਿਕਲੀ ਉਸ ਵਾਹਿਗੁਰੂ ਦੀ ਯਾਦ ਨਾਲ ਜੁੜੇ ਹੋਏ ਨੇ। ਔਰ ਜਗਦੀਸ਼ ਸਿੰਘ ਪੰਧੇਰ, ਅਵਤਾਰ ਸਿੰਘ, ਫਿਰ ਬੌਬ ਸਿੰਘ, ਉਹਨਾਂ ਨੇ ਫਿਰ ਆਪਣਾ ਕਾਮੈਂਟ ਲਿਖਿਆ। ਅੱਜ ਅਸੀਂ ਹੁਣ ਕਈ ਦਿਨਾਂ ਬਾਅਦ ਆਏ ਨੇ, ਇਸ ਲਈ ਉਹਨਾਂ ਦੇ ਮੈਸੇਜ ਜਿਹੜੇ ਅਸੀਂ ਸਾਂਝੇ ਕਰ ਵੀ ਲੈਂਦੇ ਹਾਂ, ਕਿਉਂਕਿ ਉਹਨਾਂ ਨੂੰ ਵੀ ਮੌਕਾ ਅਸੀਂ ਦੇਣਾ ਚਾਹੁੰਦੇ। ਲੰਗਰ ਲਾਉਣਾ ਕੋਈ ਬੁਰੀ ਗੱਲ ਨਹੀਂ, ਸਗੋਂ ਸਾਡੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਨਾਲ ਹੀ ਬੇਇਨਸਾਫੀ ਵਿਰੁੱਧ ਖੰਡਾ ਵਾਹੁਣਾ ਵੀ ਸਾਡੀ ਵਿਲੱਖਣਤਾ ਹੈ। ਸੱਚ ਜਾਣਿਓ, ਲੰਗਰ ਖਾ ਕੇ ਲੋਕ ਭੁੱਲ ਜਾਂਦੇ ਨੇ, ਪਰ ਜਿੱਥੇ ਖੰਡਾ ਚੱਲਿਆ ਹੋਵੇ ਸਦੀਆਂ ਤੱਕ ਯਾਦ ਰਹਿੰਦਾ ਹੈ। ਹੁਣ ਗੱਲ ਕਰਦੇ ਹਾਂ ਟੈਕਸਾਸ ਦੀ ਟੀਮ ਦੀ। ਵੱਡੇ ਵੱਡੇ ਖਿਡਾਰੀ ਜਾਂ ਲੋਕ ਆਪਣੀ ਹਿੱਕ ਉੱਪਰ ਫੋਟੋ ਕਿਰਦਾਰਾਂ ਵਾਲਿਆਂ ਦੀ ਲਾਉਂਦੇ ਹਨ, ਜਿਨ੍ਹਾਂ ਬਾਬਰ ਨੂੰ ਜ਼ਾਬਰ ਕਿਹਾ ਅਤੇ ਜ਼ੁਲਮ ਸਿਤਮ ਖਤਮ ਕਰ ਖਾਲਸਾ ਰਾਜ ਦਾ ਝੰਡਾ ਬੁਲੰਦ ਕੀਤਾ। ਦੁਨੀਆ ਵਿੱਚ ਅਗਰ ਪੱਗ ਦੀ ਸਹੀ ਪਹਿਚਾਣ ਹੈ ਤੇ 18ਵੀਂ ਸਦੀ ਦੇ ਸਿੱਖਾਂ ਕਰਕੇ ਜ਼ਿਆਦਾ ਬਣੀ ਹੈ, ਵਰਨਾ ਅਸੀਂ ਤਾਂ ਬਸ ਲੰਗਰਾਂ ਤੱਕ ਮਹਿਦੂਦ ਕਰ ਲਿਆ ਸੀ ਆਪਣੇ ਆਪ ਨੂੰ। ਗੁਲਾਮ ਕੌਮਾਂ ਤੋਂ ਸਰਕਾਰ ਸੇਵਾ ਹੀ ਭਾਲਦੀਆਂ ਹਨ, ਉਹਨਾਂ ਨੂੰ ਬਾਗੀ ਬਿਲਕੁਲ ਵੀ ਗਵਾਰਾ ਨਹੀਂ, ਕਿਉਂਕਿ ਬਾਗੀ ਦਾ ਸਫ਼ਰ ਬਾਦਸ਼ਾਹੀ ਤੱਕ ਦਾ ਹੁੰਦਾ ਹੈ। ਗੁਰੂ ਤੇ ਅਟੁੱਟ ਭਰੋਸਾ ਹੈ, ਜਲਦ ਹੀ ਖਾਲਿਸਤਾਨ ਦੀ ਬਖਸ਼ਿਸ਼ ਪੰਥ ਦੀ ਝੋਲੀ ਪਵੇਗੀ। ਖਾਲਿਸਤਾਨ ਜ਼ਿੰਦਾਬਾਦ। ਬਾਬ ਸਿੰਘ ਜੀ, ਤੁਸੀਂ ਜੋ ਕਿਹਾ ਉਹ ਠੀਕ ਹੈ, ਲੇਕਿਨ ਇਸ ਗੱਲ ਦਾ ਵੀ ਸਾਨੂੰ ਧਿਆਨ ਰਹੇ ਕਿ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਦੇਗ ਤੇਗ ਜਗ ਮੈਂ ਦਉ ਚਲੇ। ਇਹ ਜਿਹੜੀ ਸਾਡੀ ਵਿਲੱਖਣਤਾ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਲਾਮੀ ਦੇ ਸੰਗਲ ਖੰਡੇ ਨੇ ਕੱਟਣੇ ਨੇ, ਭਾਈ ਬਚਿੱਤਰ ਸਿੰਘ ਦੇ ਕੱਟਣੇ ਨੇ, ਪਰ ਉਸੇ ਅਨੰਦਪੁਰ ਦੀ ਪੁਰੀ 'ਚ ਭਾਈ ਕਨਈਆ ਵੀ ਪ੍ਰਵਾਨ ਨੇ, ਜਿਹੜੇ ਦੁਸ਼ਮਣ ਤੇ ਸੱਜਣ ਦੋਨਾਂ ਨੂੰ ਜਿਹੜਾ ਉਹ ਸੇਵਾ ਦੇ ਰਾਹੀਂ ਜਿਹੜਾ ਉਹ ਗੁਰੂ ਨੂੰ ਰਿਝਾ ਰਹੇ ਨੇ। ਭਾਈ ਨੰਦ ਲਾਲ ਦੀ ਕਲਮ ਵੀ ਚੱਲ ਰਹੀ ਹੈ। ਹਾਂ, ਜੇ ਕਲਮ ਚਲਾਉਣ ਵਾਲੇ ਜਾਂ ਲੰਗਰ ਵਾਲੇ ਤੁਹਾਡੇ ਰਾਹ ਨੂੰ ਰੋਕਣ, ਕਹਿਣ ਕਿ ਜੀ ਨਹੀਂ ਨਹੀਂ ਬਸ ਆਹੀ ਤਰੀਕਾ ਹੈ, ਤੇ ਉੱਥੇ ਸਾਡਾ ਇਤਰਾਜ਼ ਬਣਦਾ। ਨਹੀਂ ਤਾਂ ਇਸ ਵੇਲੇ ਜਿਹੜਾ ਵੀ ਜਿੱਥੇ ਕੁਛ ਕਰ ਰਿਹਾ ਹੈ, ਉਸ ਨੂੰ ਜਿਹੜੇ ਬੱਚਿਆਂ ਨੂੰ ਵੀ ਪੰਜਾਬੀ ਪੜ੍ਹਾਉਂਦੇ ਨੇ। ਅੱਜ ਜਦੋਂ ਮੇਰੀ ਆਸਟ੍ਰੇਲੀਆ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਜ਼ਿਕਰ ਕੀਤਾ ਕੱਲ੍ਹ ਦੇ ਪ੍ਰੋਗਰਾਮ 'ਚ ਕਿ ਜੀ ਕਿਵੇਂ ਦਾਦਾ ਜੀ ਨੇ ਆਪਣੇ ਪੋਤੇ ਨੂੰ ਉਹਨਾਂ ਦੀ ਟੀ-ਸ਼ਰਟ ਦੇ ਉੱਤੇ ਆਈ ਵੋਟਡ ਫॉर ਖਾਲਿਸਤਾਨ ਰੈਫਰੈਂਡਮ ਵਾਲੀ ਪਿਕਚਰ ਭੇਜੀ। ਮੈਂ ਸਰ ਹਰਚੰਦਜੀਤ ਸਿੰਘ ਧਾਮੀ ਦਾ ਜ਼ਿਕਰ ਕੀਤਾ ਸੀ। ਉਦੋਂ ਕਹਿੰਦਾ ਵੀ ਸਾਨੂੰ ਖਿਆਲ ਆਇਆ ਕਿ ਵੀ ਇਹ ਵਾਕਿਆ ਹੀ ਬੱਚਾ, ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਚੁੱਪ-ਚਾਪ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਨੇ, ਗੁਰਮਤ ਵੱਲ ਜੋੜਦੇ ਨੇ, ਉਹ ਵੀ ਵੱਡੀ ਸੇਵਾ ਕਰ ਰਹੇ ਨੇ। ਇਸ ਵੇਲੇ ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਲਾਈਨ ਰੱਖੀਏ। ਔਰ ਜਿਵੇਂ ਜ਼ਾਹਰ ਹੈ ਵੀ ਯੂਕਰੇਨ ਦੇ ਵਿੱਚ ਜਿਵੇਂ ਜਾ ਕੇ ਸੇਵਾ ਦਾ ਪਿੜ ਹੈ ਉਹਨੇ, ਔਰ ਬਾਕੀ ਥਾਵਾਂ ਤੇ ਵੀ ਉਹਨਾਂ ਨੇ ਸਾਨੂੰ ਸੌਫਟ ਪਾਵਰ ਵੀ ਬਣਾਇਆ। ਫਿਰ ਬੌਬ ਸਿੰਘ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਅਰਦਾਸ ਕਰੀ ਸੀ, ਜਦੋਂ ਤੱਕ ਸਿੱਖਾਂ ਦਾ ਘਰ ਨਹੀਂ ਬਣਦਾ ਮੈਂ ਦੁਬਾਰਾ ਜਨਮ ਲੈਂਦਾ ਰਹਾਂ। ਉਹ ਆਉਣ ਨਾ ਆਉਣ, ਉਹਨਾਂ ਵਰਗੇ ਸਦਾ ਹੀ ਆਉਂਦੇ ਰਹਿਣਗੇ ਜਦੋਂ ਤੱਕ ਖਾਲਸੇ ਦਾ ਘਰ ਨਹੀਂ ਬਣਦਾ। ਗੁਰੂ ਤੇ ਭਰੋਸਾ ਰੱਖੋ, ਅਰਦਾਸ ਤੇ ਭਰੋਸਾ ਕਰੋ, ਚੜ੍ਹਦੀ ਕਲਾ ਹੋਵੇਗੀ, ਅਕਾਲ ਹੀ ਅਕਾਲ। ਇਹ ਦੇਖੋ, ਇਹ ਜਿਹੜਾ ਵੀ ਆਪਣੇ ਈਮਾਨ ਦੇ ਲਈ ਜੂਝਣ ਵਾਲਾ ਹੁੰਦਾ ਹੈ, ਉਸ ਦੇ ਉਹਦਾ ਰਿਜ਼ੋਲਵ ਹੁੰਦਾ ਹੈ, ਇਹਦਾ ਲਿਟਰਲ ਇਹਦਾ ਅਕਾਲ ਪੁਰਖ ਹੈ ਕਿ ਕਿਸ ਨੂੰ ਅਕਾਲ ਪੁਰਖ ਨੇ ਭੇਜਣਾ ਹੈ। ਇਹੀ ਅਲਫਾਜ਼ ਅਸੀਂ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਇਹੀ ਅਸੀਂ ਊਧਮ ਸਿੰਘ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਇਹੀ ਕਰਤਾਰ ਸਿੰਘ ਸਰਾਭਾ ਦੇ ਵੀ ਲਫ਼ਜ਼ ਨੇ। ਤੇ ਭਾਈ ਸਤਵੰਤ ਸਿੰਘ, ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ 9 ਜਨਵਰੀ 1999 ਨੂੰ, ਉਹਨਾਂ ਦੇ ਵੀ ਇਹੀ ਅਲਫਾਜ਼ ਸੀ ਕਿ ਭਾਈ ਮੈਂ ਦੁਬਾਰਾ ਜਨਮ ਲਵਾਂ। ਔਰ ਮੈਂ ਇਹ ਰਿਜ਼ੋਲਵ ਹੈ, ਬਾਕੀ ਅਕਾਲ ਪੁਰਖ ਦੇ ਕੋਲ ਹੈ। ਕਰਨੈਲ ਕਮਲ ਸਿੰਘ ਕਹਿੰਦੇ ਨੇ ਕਈ ਸੋਚਦੇ ਹਨ ਕਿ ਸ਼ਾਇਦ ਅਕਾਲੀ ਆਗੂ ਆਤਮ ਚਿੰਤਨ ਕਰਕੇ ਮੁੜ ਪੰਥਕ ਰਾਜਨੀਤੀ ਕਰਨ, ਪਰ ਪਿਛਲੇ ਦਿਨੀ ਅੱਗ ਬਾਣੀ ਵਾਲੇ ਲਾਲੇ ਦੀ ਬਰਸੀ ਵਿੱਚ ਜਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿੰਨੇ ਬੇਸ਼ਰਮ ਤੇ ਬੇਗੈਰਤ ਹੋ ਗਏ ਨੇ। ਜੇ ਇਹਨਾਂ ਲਈ ਉਹ ਸ਼ਹੀਦ ਹੈ ਤਾਂ ਸਿੱਖ ਸੰਘਰਸ਼ ਦੇ ਸ਼ਹੀਦ ਇਹਨਾਂ ਲਈ ਕੀ ਹਨ। ਕੱਲਾ ਇਹੀ ਨਹੀਂ, ਵਨ ਤਰਨਤਾਰਨ ਸਾਹਿਬ ਜਾਂ ਗੁਰਦੁਆਰਾ ਕੰਪਲੈਕਸ ਦੇ ਵਿੱਚ ਉਸ ਜਿਹਨੂੰ ਸੰਤ ਪਿੰਡਰਾਂ ਵਾਲੇ ਟਕੇ ਦਾ ਲਾਲਾ ਕਹਿੰਦੇ ਸੀ, ਉਹਦੇ ਉਸ ਫੰਕਸ਼ਨ ਦੇ ਪੋਸਟਰ ਵੀ ਲੱਗੇ ਹੋਏ ਸੀਗੇ। ਔਰ ਇਹਨਾਂ ਤੋਂ ਅਸੀਂ ਕੀ ਭਾਲਦੇ ਹਾਂ। ਜਗਤਾਰ ਸਿੰਘ ਜੌਲ ਕਹਿੰਦੇ ਨੇ ਕਿ ਡਾਕਟਰ ਸਾਹਿਬ ਕੱਲ ਟੁਚਾ ਕਾਲਕਾ
ਕਹਿ ਰਿਹਾ ਸੀ ਪੰਜਾਬ 'ਚ 2% ਲੋਕ ਵੀ ਖਾਲਿਸਤਾਨ ਨਹੀਂ ਮੰਗਦੇ। ਜੌਲ ਸਾਹਿਬ ਜਦੋਂ ਤੁਸੀਂ ਟੁੱਚਾ ਹੀ ਕਹਿ ਦਿੱਤਾ ਫਿਰ ਹੁਣ ਟੁੱਚਿਆਂ ਤੋਂ ਇਹੀ ਕੁਝ ਨਿਕਲਣਾ ਹੈ। ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ Canadian don't even trust Indian mechanics to fix its plane, so they flew Canadian mechanics to fix it. Shame on terrorist Indian state. हाँ बिल्कुल जी ठीक फरमाया। फिर दीप सिंह फतेह बुलांदे ने राजविंदर सिंह कहते डॉक्टर साहब टू प्रूव हिज हिंदुइज्म PM Rishi should move to India. I don't understand why these Indians are so against our freedom. Didn't they get their freedom from the British? ਇਹ ਬੜਾ ਕ੍ਰਿਟੀਕਲ ਸਵਾਲ ਹੈ ਕਿ ਵੀ ਇੰਨਾ ਅਗੇਂਸਟ ਫਿਰ ਇਹ 5 ਸਦੀਆਂ ਦਾ ਵੈਰ ਕਮਾਇਆ, ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਜਗਦੀਪ ਸਿੰਘ ਸੰਧੂ ਆਸਟ੍ਰੇਲੀਆ ਤੋਂ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਔਰ ਗੁਰਨੇਕ ਸਿੰਘ ਮਸਾਣੀਆਂ 99% ਬਾਦਲ ਜੁੰਡਲੀ ਦੇ ਅਤੇ ਹੋਰ ਸਾਰੇ ਅਕਾਲੀ ਹਿੰਦੁਸਤਾਨ ਸਟੇਟ RSS BJP ਦੇ ਕੁੱਤਿਆਂ ਦੇ ਗੁਲਾਮ ਕੁੱਤੇ ਹਨ। ਬਿਲਕੁਲ ਠੀਕ ਫਰਮਾਇਆ। ਔਰ ਇਹਦੇ ਨਾਲ ਹੀ ਅਸੀਂ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।